जी डॉक्टर साहब साढ़े को पहला फेसबुक मैसेज आया है बीबी अनुप्रीत कौर जी का। ये लिखते हैं दिल्ली सिख गुरुद्वारा प्रबंधक कमेटी के प्रधान ने इथों तक कह दिता है कि अकाल तख्त साहिब तो 1984 के घल्लूकारे ਅਤੇ सिख नस्लकुशी ਲਈ कांग्रेस ਨੂੰ माफ किया जा सकता है। ਹੁਣ ਸਾਡੇ ਇਹ दिन आ गए हैं। किरपा करके इन्हां बेशर्मां ਦੀਆਂ ਜੁੱਤੀਆਂ ਚੱਟਣ ਵਾਲੀ ਹਰਕਤ ਤੇ ਆਪਣੇ ਵਿਚਾਰ ਦਿਓ ਕਿ ਹੁਣ ਸਿੱਖਾਂ ਨੂੰ ਸਭ ਭੁੱਲ ਕੇ ਸਭ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਦਾਦਰੀ ਘਟਨਾ ਤੇ ਮੁਸਲਮਾਨਾਂ ਦਾ ਰਿਐਕਸ਼ਨ ਦੇਖੋ ਤੇ ਕਹਿਣ ਨੂੰ ਸਿੱਖਾਂ ਦੇ ਲੀਡਰ ਸਿੱਖਾਂ ਨੂੰ ਕੀ ਕਹਿ ਰਹੇ ਹਨ। ਜੀ ਡਾਕਟਰ ਸਾਹਿਬ। ਭੈਣ ਜੀ ਅਨੁਪ੍ਰੀਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਉਹਨਾਂ ਨੇ ਬੜਾ ਵੈਲਿਡ ਨੁਕਤਾ ਸਾਹਮਣੇ ਲਿਆਂਦਾ ਔਰ ਇਹ ਜਿਹੜੀ ਸਾਰੀ ਡਿਬੇਟ ਹੈ ਖਾਸ ਤੌਰ ਤੇ ਇੱਕ ਪਾਸੇ ਤਾਂ ਡੀ ਜਨਰੇਸ਼ਨ ਜਿਹੜੀ ਅਕਾਲ ਤਖਤ ਦੇ ਜਥੇਦਾਰ ਔਰ ਬਾਕੀ ਜਥੇਦਾਰਾਂ ਦੀ ਇਸ ਹਰਕਤ ਨਾਲ ਸੌਦਾ ਸਾਧ ਦੀ ਮੁਆਫੀ ਨਾਲ ਆਈ, ਪਰ ਜਿਵੇਂ ਇਹ ਕਿਹਾ ਜਾਂਦਾ ਹੈ ਵੀ ਇੱਕ ਪਾਸੇ ਤਾਂ ਇੱਕ ਝੂਠ ਨੂੰ ਲੁਕਾਉਣ ਲਈ 100 ਝੂਠ ਬੋਲਣੇ ਪੈਂਦੇ ਨੇ। ਜੀ ਹਰਕਤ ਬਹੁਤ ਮਾੜੀ ਕੀਤੀ, ਲੋਕਾਂ ਦੇ ਵਿੱਚ ਗੁੱਸਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਅੱਜ ਹੀ ਇੱਥੇ ਇੱਕ ਸੱਜਣ ਮੈਨੂੰ ਕਾਲ ਕਰਕੇ ਕਹਿ ਰਹੇ ਸੀ, ਕਹਿੰਦੇ ਜੀ ਮੈਨੂੰ ਇਹ ਲੱਗਦਾ ਵੀ ਅਸੀਂ ਫੋਕਸ ਲੂਜ਼ ਕਰ ਰਹੇ ਹਾਂ, ਵੀ ਸਾਰਾ ਨਜ਼ਲਾ ਜਥੇਦਾਰਾਂ ਦੇ ਉੱਤੇ ਡਿੱਗ ਰਿਹਾ, ਜਿਹੜਾ ਕਿ ਡਿੱਗਣਾ ਵੀ ਚਾਹੀਦਾ, ਪਰ ਜਿਹੜੇ ਅਸਲ ਕਲਪਰੇਟ ਨੇ ਵੀ ਇਹ ਤਾਂ ਤਨਖਾਹੀਏ ਨੇ ਜਥੇਦਾਰ, ਵੀ ਬਾਦਲਾਂ ਤੋਂ ਜਿਹੜੀ ਹੈ ਸੂਈ ਉਹ ਪਾਸੇ ਚਲੀ ਗਈ ਜੀ, ਔਰ ਇਹ ਕਾਫੀ ਹੱਦ ਤੱਕ ਇਹ ਗੱਲ ਠੀਕ ਹੈ। ਦੂਸਰਾ ਚੰਡੀਗੜ੍ਹ ਇੱਕ ਸਕਾਲਰ ਨੇ, ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਕੱਲ, ਉਹ ਮੈਨੂੰ ਕਹਿਣ ਲੱਗੇ ਜੀ ਇਹ ਤੁਸੀਂ ਕੀ ਕੰਮ ਕੀਤਾ, ਪੰਜਾਬ ਬੰਦ ਦਾ ਸੱਦਾ ਦੇ ਕੇ ਉਹ ਫਲॉप ਹੋਇਆ ਹੋਣਾ ਹੀ ਸੀ, ਉਹਨੇ ਜਿਹੜੀ ਇੱਕ ਮੋਮੈਂਟਮ ਬਣੀ ਸੀ ਉਸ ਦਾ ਜਿਹੜਾ ਉਹਨੂੰ ਖਤਮ ਕਰ ਦਿੱਤਾ। ਔਰ ਇਸ ਸਭ ਚੋਂ ਜਿਹੜਾ ਪਾਰਟ ਜਿਹਦੇ ਵੱਲ ਭੈਣ ਜੀ ਅਨੁਪ੍ਰੀਤ ਕੌਰ ਹੋਰਾਂ ਨੇ ਧਿਆਨ ਦਿਵਾਇਆ ਕਿ ਇਸ ਗਲਤ ਹਰਕਤ ਨੂੰ, ਇਸ ਸੌਦੇਬਾਜ਼ੀ ਨੂੰ, ਜਿਹੜੀ ਜ਼ਾਹਰਾ ਤੌਰ ਦੇ ਉੱਤੇ RSS ਦੇ ਪ੍ਰੈਸ਼ਰ ਥੱਲੇ 2017 ਦੀਆਂ ਅਸੈਂਬਲੀ ਚੋਣਾਂ ਨੂੰ ਮੁੱਖ ਰੱਖਦੇ ਆ, ਬਾਦਲਕਿਆਂ ਦੀ ਜਿਹੜੀ ਉਹ ਖੇਡ ਹੈ ਉਸ ਦਾ ਹਿੱਸਾ ਹੈ, ਜਿਹਦੇ ਚ ਉਹਨਾਂ ਨੇ ਵਡਭਾਗ ਸਿੰਘੀਏ, ਕੂਕੇ ਤੇ ਹੁਣ ਇਹਨਾਂ ਨੂੰ ਲਿਆਂਦਾ। ਰਾਧਾ ਸਵਾਮੀ ਪਹਿਲਾਂ ਮੱਥਾ ਟੇਕ ਗਿਆ ਸੀ ਜੀ। ਹੁਣ ਇਸ ਨੂੰ ਜਿਵੇਂ ਡਿਫੈਂਡ ਕੀਤਾ ਜਾ ਰਿਹਾ ਔਰ ਇਹਨੂੰ ਡਿਫੈਂਡ ਕਰਨ ਦੇ ਲਈ ਜਿਸ ਕਿਸਮ ਦੀਆਂ ਦਲੀਲਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਔਰ ਜਿਹੜੀਆਂ ਪੰਥਕ ਧਿਰਾਂ ਨੇ ਉਹ ਹੁਣ ਇਸ ਦਾ ਜਵਾਬ ਜਿਹੜਾ ਕਿਵੇਂ ਦੇਣਾ ਹੈ ਇਸ ਦੇ ਲਈ ਵਿਚਾਰ ਚੱਲ ਰਹੀ ਹੈ। ਬੇਸ਼ੱਕ ਦੀਵਾਲੀ ਦੇ ਉੱਤੇ ਸਰਬੱਤ ਖਾਲਸਾ ਦੀ ਕਾਲ ਦਿੱਤੀ ਗਈ ਹੈ, ਹੁਣ ਇਹ ਵਿਚਾਰ ਹੈ ਕਿ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਤੇ ਹੋਏ ਜਾਂ ਕਿਤੇ ਹੋਰ ਹੋਏ, ਜਾਂ ਜਿਵੇਂ ਵਾਸ਼ਿੰਗਟਨ ਦੀਆਂ ਵਿਚਾਰਾਂ ਦੇ ਵਿੱਚ ਇਹ ਵੀ ਉੱਭਰਿਆ ਸੀ ਕਿ ਜੇ ਸਰਬੱਤ ਖਾਲਸਾ ਨੂੰ ਇਤਿਹਾਸਕ ਆਧਾਰ ਦੇਣਾ ਤੇ ਫਿਰ ਬਿਹਤਰ ਹੈ ਕਿ ਨਨਕਾਣਾ ਸਾਹਿਬ ਔਰ ਖਾਸ ਤੌਰ ਤੇ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੋਣ ਦੇ ਨਾਲ ਨਾਲ ਐਸਾ ਠਿਕਾਣਾ ਹੈ ਜਿੱਥੇ ਜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਮੋਰਲ ਅਥਾਰਟੀ ਵੀ ਹੈ, ਪੋਲੀਟੀਕਲੀ ਵੀ 174 ਗੁਰਦੁਆਰੇ ਇਤਿਹਾਸਕ ਉਹਨਾਂ ਦੇ ਕੋਲ ਨੇ ਔਰ ਬਾਹਰਲੇ ਸਿੱਖਾਂ ਦੇ ਲਈ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਜਿਹੜੇ ਇਨਕਨਵੀਨੀਐਂਟ ਸਿੱਖ ਉਹਨਾਂ ਨੂੰ ਲੱਗਦੇ ਨੇ ਉਹਨਾਂ ਨੂੰ ਵੀਜ਼ੇ ਨਹੀਂ ਦੇਣੇ, ਉਹ ਇਧਰ ਵੀਜ਼ਾ ਵੀ ਮਿਲ ਜਾਏਗਾ। ਭਾਰਤ ਚੋਂ ਵੀ ਥੋੜੇ ਬਹੁਤ ਨੁਮਾਇੰਦੇ ਜਿਹੜੇ ਨੇ ਆ ਸਕਦੇ ਨੇ, ਆ ਜਾਣਗੇ, ਨਹੀਂ ਤਾਂ ਉੱਥੇ ਕੰਸੈਂਸਸ ਕਰ ਸਕਦੇ ਨੇ। ਔਰ ਇਸ ਦੇ ਨਾਲ ਸਾਰੀਆਂ ਥਾਵਾਂ ਤੇ ਪਹਿਲਾਂ ਕਿਉਂਕਿ ਜੇ ਸਰਬੱਤ ਖਾਲਸਾ ਜਿਹੜਾ ਨਨਕਾਣਾ ਸਾਹਿਬ ਦੀ ਗੱਲ ਹੋ ਰਹੀ ਸੀ, ਇਸ ਨੂੰ ਵਿਸਾਖੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ ਕਿ 4-6 ਮਹੀਨੇ ਫਿਰ ਇਸ ਮੁੱਦੇ ਦੇ ਉੱਤੇ ਸਾਰੇ ਮੁਲਕਾਂ ਦੇ ਵਿੱਚ ਪਹਿਲਾਂ ਆਪਣੀਆਂ ਕਨਵੈਨਸ਼ਨਸ ਹੋਣ, ਨੁਮਾਇੰਦਾ ਇਕੱਠ ਹੋਏ ਔਰ ਇਹਨੂੰ ਡੈਲੀਬਰੇਟ ਕੀਤਾ ਜਾਏ, ਇਕੱਲਾ ਇੱਕ ਮਾਮਲੇ ਨੂੰ ਨਹੀਂ, ਓਵਰਆਲ ਕੁੱਲ ਮਿਲਾ ਕੇ ਕਿ ਅਸੀਂ ਆਪਣੀ ਲੜਾਈ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਜਿਹੜੇ ਗਲਤ ਫੈਸਲੇ ਨੇ ਸਾਰੇ ਨਕਾਰੇ ਜਾਣ, ਇਹਨਾਂ ਨੂੰ ਪੰਥ ਚੋਂ ਕੱਢਿਆ ਜਾਏ, ਬਾਦਲਕਿਆਂ ਨੂੰ ਇਹਨਾਂ ਨੂੰ ਹਿੰਦੂ ਐਲਾਨਿਆ ਜਾਏ ਔਰ ਇਹ ਮੂਲ ਨਾਨਕਸ਼ਾਹੀ ਕੈਲੰਡਰ ਜਾਂ ਜਿਹੜਾ ਸੌਦਾ ਸਾਧ ਦੇ ਜਿਹੜੇ ਗੁਰਮਤੇ ਸੌਦਾ ਸਾਧ ਹੋਏ, ਨਰਕਧਾਰੀਆਂ ਦਾ ਹੋਏ, ਜਿਹਦੇ 'ਚ ਕੁਛ ਨਾ ਕੁਛ ਵਿਧੀ ਵਿਧਾਨ ਫੋਲੋ ਕੀਤਾ ਗਿਆ ਸੀ, ਕੋਈ ਵਿਦਵਾਨਾਂ ਦੀ ਕਮੇਟੀ ਨੇ, ਕੋਈ ਵਿਚਾਰ ਔਰ ਸਿੱਖ ਸੰਗਤਾਂ ਦੇ ਜਜ਼ਬਾਤ ਸਨ ਜਿਨ੍ਹਾਂ ਨੂੰ ਇੱਕ ਪ੍ਰੋਪਰ ਢੰਗ ਦੇ ਨਾਲ, ਇਹੀ ਕਾਰਨ ਸੀ ਕਿ ਨਰਕਧਾਰੀਆਂ ਦੇ ਖਿਲਾਫ ਗੁਰਮਤੇ ਦਾ ਕੋਈ ਕਾਂਗਰਸੀ ਸਿੱਖ ਵੀ ਵਿਰੋਧ ਨਹੀਂ ਕਰ ਸਕਿਆ ਸੀ। ਸੌਦਾ ਸਾਧ ਵੇਲੇ ਵੀ ਬੇਸ਼ੱਕ ਅੰਦਰ ਖਾਤੇ ਸਾਰੇ ਮਿਲਦੇ ਰਹੇ ਨੇ, ਹਨੇਰੇ ਸਵੇਰੇ ਅਕਾਲੀ ਬਾਦਲਕਿਆਂ ਨੇ ਵੀ ਵੋਟਾਂ ਲਈਆਂ ਨੇ ਉਹਨਾਂ ਕੋਲ ਜਾ ਕੇ ਜੀ, ਲੇਕਿਨ ਓਪਨਲੀ ਕੋਈ ਸਿੱਖ ਡਿਫੈਂਸ ਨਹੀਂ ਆਇਆ। ਪਰ ਹੁਣ ਜਿਸ ਤਰੀਕੇ ਨਾਲ ਇਸ ਗਲਤ ਫੈਸਲੇ ਨੂੰ ਜਸਟੀਫਾਈ ਕਰਨ ਦੇ ਲਈ ਦਲੀਲਾਂ ਦਿੱਤੀਆਂ ਜਾ ਰਹੀਆਂ ਔਰ ਜਿਵੇਂ ਭੈਣ ਜੀ ਅਨੁਪ੍ਰੀਤ ਕੌਰ ਨੇ ਕੋਟ ਕੀਤੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਥੋਂ ਤੱਕ ਨਿੱਘਰ ਰਿਹਾ ਹੈ ਕਿ ਉਹ ਇਹ ਕਹਿੰਦਾ ਹੈ ਕਿ ਜੀ ਜੇ ਕਾਂਗਰਸ ਜਿਹੜੀ ਹੈ ਜੂਨ 84 ਔਰ ਸਿੱਖ ਨਸਲਕੁਸ਼ੀ ਦੇ ਲਈ ਵੀ ਮਾਫੀ ਮੰਗੇ ਤਾਂ ਉਹਨੂੰ ਮਾਫ ਕੀਤਾ ਜਾ ਸਕਦਾ
ਔਰ ਮੱਕੜ ਜਿਹਦੀ ਅੱਜ ਸਟੇਟਮੈਂਟ ਜਿਹੜੀ ਹੈ ਉਸ ਨੂੰ ਕਾਫੀ ਜੇ ਸਧਾਰਨ ਪੰਜਾਬੀ ਚ ਕਹਿਣਾ ਹੋਏ, ਹਾਲਾਂਕਿ ਮੈਂ ਇਸ ਕਿਸਮ ਦੇ ਸ਼ਬਦ ਨਹੀਂ ਇਸਤੇਮਾਲ ਕਰਦਾ, ਪਰ ਅੱਜ ਕੱਲ ਕਿਉਂਕਿ ਫੇਸਬੁੱਕ ਦੀ ਜ਼ਬਾਨ ਹੈ ਔਰ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਪਾਰਲੀਮੈਂਟਰੀ ਬਣ ਗਏ ਨੇ ਕਿ ਉਹਨੂੰ ਛਿੱਤਰ ਫਿਰ ਰਿਹਾ ਜਦੋਂ ਦਾ ਉਹਨੇ ਇਹ ਬਿਆਨ ਦਿੱਤਾ ਹੈ। ਉਹ ਇਹ ਕਹਿੰਦਾ ਹੈ ਜੀ ਕਾਂਗਰਸ ਕ੍ਰੀਏਟਿੰਗ ਡਿਸਕॉर्ड ਇਨ ਕਮਿਊਨਿਟੀ। ਉਹਨੇ ਕਿਹਾ ਜੀ ਆ ਜਿਹੜਾ ਇਹਨਾਂ ਨੇ ਕਿਹਾ ਕਿ ਜੀ ਸਰਬੱਤ ਖਾਲਸਾ ਅਸੀਂ ਸੱਦਾਂਗੇ, ਇਹ ਤਾਂ ਸਵਾਏ ਸਾਡੇ ਸਿੰਘ ਸਾਹਿਬ ਤੋਂ ਕੋਈ ਸਰਬੱਤ ਖਾਲਸਾ ਸੱਦ ਹੀ ਨਹੀਂ ਸਕਦਾ। ਇਹ ਤੇ ਕਾਂਗਰਸ ਵਾਲੇ ਜਿਹੜੇ ਨੇ ਵਿੱਚ ਵੜ ਕੇ, ਉਹ ਹੁਣ ਮੈਂ ਕੀ ਸ਼ਬਦ ਕਵਾਂ ਕਿ ਸ਼ਰਮ ਕਰੋ, ਜਿਵੇਂ ਇਹਨਾਂ ਨੇ ਕਿਹਾ ਕਿ ਬੇਸ਼ਰਮੋ, ਜੁੱਤੀਆਂ ਚੱਟਣ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਵੀ ਤੁਸੀਂ RSS ਦੇ ਢਾਏ ਚੜ ਕੇ ਉਹਨਾਂ ਦੇ ਭੇਜੇ ਲਿਫਾਫੇ ਨੂੰ ਖੋਲ ਕੇ ਤੁਹਾਡੇ ਜਥੇਦਾਰ ਫੈਸਲੇ ਲੈਂਦੇ ਨੇ। ਜਿਨ੍ਹਾਂ ਨੇ ਫੈਸਲੇ ਲਏ ਉਹਨਾਂ ਚੋਂ ਇੱਕ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਇਹ ਗੱਲ ਪਬਲਿਕਲੀ ਕਹਿ ਚੁੱਕਾ ਹੈ। ਜਿਹੜਾ ਇਕਬਾਲ ਸਿੰਘ ਹੁਣ ਇਹਦੇ ਚ ਸ਼ਾਮਲ ਸੀ 1985 ਚ ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਪਟਨਾ ਸਾਹਿਬ ਦੇ ਵਿੱਚ ਇਹਨਾਂ ਨੇ ਅਧਿਵੇਸ਼ਨ ਜਿਹਨੂੰ ਕਿਹਾ ਸ਼ਬਦ, ਉਹਨੂੰ ਉਹਨੇ ਪ੍ਰੀਜ਼ਾਈਡ ਕੀਤਾ ਸੀ। ਆ ਜਿਹੜਾ ਗੁਰਮੁਖ ਸਿੰਘ ਹੁਣ ਦਮਦਮਾ ਸਾਹਿਬ ਬਿਠਾਇਆ, ਕਾਰਜਕਾਰੀ ਪੱਕਾ ਬਣਨਾ ਚਾਹੁੰਦਾ, ਇਹਦੇ ਟੱਬਰ ਵਾਲੇ ਕਹਿੰਦੇ ਨੇ ਵੀ ਪੈਸੇ ਲੈ ਕੇ ਕੀਤਾ। ਮੋਹਨ ਭਾਗਵਤ ਆ ਕੇ ਪੰਜਾਬ 'ਚ ਬੈਠਾ ਰਿਹਾ। ਕਿਹੜਾ ਤੁਸੀਂ ਸਿੰਘ ਸਾਹਿਬ ਤੇ ਇਲਾਹੀ ਹੁਕਮ, ਹੁਣ ਇਹ ਦੋ ਗੁਨਾਹ ਕਰ ਰਹੇ ਨੇ। ਇੱਕ ਤਾਂ ਕੌਮ ਨੂੰ ਜਿਹੜੇ ਸ਼ਹੀਦ ਹੋਏ, ਜਿਹੜੇ ਜ਼ਖਮੀ ਹੋਏ, ਦਰਜਨਾਂ ਜਿਹੜੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਇਹਨਾਂ ਨੇ ਬਿਟਰੇ ਕੀਤਾ। ਔਰ ਹੁਣ ਸੁਖਬੀਰ ਬਾਦਲ ਜਾਂ ਵਿਕਰਮ ਮਜੀਠੀਆ ਜਾਂ ਦਲਜੀਤ ਚੀਮਾ ਜਾਂ ਮੱਕੜ, ਇਹ ਜਿਹੜੇ ਨੇ ਇਹ ਅੱਲਾ ਦਾ ਰੂਪ ਹੋ ਗਏ ਨੇ, ਇਲਾਹੀ। ਉੱਥੋਂ ਹੀ ਆਇਆ ਸ਼ਬਦ ਹੈ ਕਿ ਵੀ ਇਹ ਰੱਬ ਦਾ ਆਰਡਰ ਹੈ, ਇਲਾਹੀ ਫਰਮਾਨ ਹੈ। ਜਿਵੇਂ ਉਹ ਅਕਬਰ ਨੇ ਇੱਕ ਆਪਣਾ ਮਜ਼ਹਬ ਸ਼ੁਰੂ ਕੀਤਾ, ਉਹਦਾ ਨਾਮ ਦੀਨੇ ਇਲਾਹੀ ਰੱਖਿਆ ਸੀ ਕਿ ਇਹ ਦੀਨ ਹੈ, ਇਲਾਹ ਜਿਹੜਾ ਉਹ ਹੈ, ਰੱਬੀ ਮਜ਼ਹਬ ਹੈ ਜੀ। ਹੁਣ ਇਹਨਾਂ ਨੂੰ ਇਹ ਪਤਾ ਹੈ ਵੀ ਇਹ ਕਿਵੇਂ ਬੇਈਮਾਨ ਜਿਹੜੇ ਨੇ, ਇਹਨਾਂ ਨੇ ਅਕਾਲ ਤਖਤ ਨੂੰ ਇੱਕ ਸ਼ੀਲਡ ਬਣਾ ਕੇ ਔਰ ਜਥੇਦਾਰਾਂ ਨੂੰ ਤਨਖਾਹੀਏ ਬਣਾ ਕੇ ਵਰਤ ਰਹੇ ਨੇ, ਔਰ ਹੁਣ ਉਹਨੂੰ ਇਲਾਹੀ ਫਰਮਾਨ ਕਹਿ ਰਹੇ ਨੇ। ਔਰ ਮੈਂ ਸਮਝਦਾ ਵੀ ਪੰਥਕ ਜਥੇਬੰਦੀਆਂ ਨੇ ਜਿਨ੍ਹਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਔਰ ਇਹਦੇ ਬਾਹਰ ਉਹਨਾਂ ਦੇ ਅਕਾਲ ਤਖਤ ਦੇ ਸੈਕਟਰੀਏਟ ਤੇ ਘੇਰਾਬੰਦੀ ਕੀਤੀ, ਉਹਨੇ ਠੀਕ ਕੀਤਾ ਕਿ ਉਸ ਨੂੰ ਟੀਅਰ ਕੀਤਾ ਟੂ ਦਾ ਪੀਸਿਸ, ਕਿ ਇਹ ਟਰੈਸ਼ ਕੈਨ ਜਿਹੜਾ ਹੈ ਉਹ ਵੀ ਇਸ ਨੂੰ ਹਕਾਰਤ ਨਾਲ ਦੇਖੇਗਾ ਕਿ ਤੁਸੀਂ ਉਸ ਰੱਬ ਦੇ ਤਖਤ ਦੀ, ਉਸ ਸਿੱਖਾਂ ਦੇ 4 ਸਦੀਆਂ ਦੀ ਆਣ ਤੇ ਅਣਖ ਦਾ ਪ੍ਰਤੀਕ ਜਿਹੜਾ ਹੈ ਉਸ ਨੂੰ ਤੁਸੀਂ ਬਿਟਰੇ ਕੀਤਾ। ਔਰ ਉਹਨਾਂ ਨੇ ਠੀਕ ਕਿਹਾ ਕਿ ਵੀ ਜੇ ਦਾਦਰੀ ਕਾਂਡ ਹੈ, ਤੁਸੀਂ ਦੇਖੋ ਕਿ ਮੁਸਲਮਾਨ ਕਿਸੇ ਸ਼ੇਡ ਦਾ ਵੀ ਹੈ, ਭਾਵੇਂ ਉਹ ਕਿਸੇ ਪਾਰਟੀ 'ਚ ਬੈਠਾ ਹੈ, ਇੱਕ ਡੈਥ ਹੁੰਦੀ ਹੈ, ਕਾਂਗਰਸ ਜਿਹੜੀ ਸੋਸ਼ਲਿਸਟ ਪਾਰਟੀ ਭੱਜੀ ਆਉਂਦੀ ਹੈ, ਉਹਨਾਂ ਦਾ 45 ਲੱਖ ਰੁਪਇਆ ਦਿੰਦੇ ਨੇ, ਕਾਂਗਰਸ ਭੱਜੀ ਹੋਈ ਹੈ, ਉੱਥੇ ਜਾ ਰਹੇ ਨੇ ਸਾਰੇ ਨੁਮਾਇੰਦੇ ਔਰ ਸਾਰੇ ਮੀਡੀਆ 'ਚ ਤੁਸੀਂ ਦੇਖ ਲਓ ਕਿੰਨੀਆਂ ਸਟੋਰੀਜ਼ ਇਸ ਪੱਖੋਂ ਆਈਆਂ ਨੇ। ਔਰ ਸਾਡਾ ਜਿੱਥੇ ਜਿਹਨੇ ਸਾਡੇ ਹਿਰਦਿਆਂ ਨੂੰ ਵਲੂੰਦਰਿਆ, ਕਿਸ ਕਿਸਮ ਦੀ ਜਿਹੜੀ ਹੈ ਉਸ ਤੋਂ ਬਾਅਦ ਪਿਛਲੇ ਆਲਮੋਸਟ 7-8 ਸਾਲ ਸਿੱਖਾਂ ਨੇ ਕੁਰਬਾਨੀ ਕੀਤੀ ਹੈ, ਉਹ ਉਸ ਝੂਠੇ ਨੂੰ, ਕ੍ਰਿਮੀਨਲ ਨੂੰ, ਰੇਪਿਸਟ ਨੂੰ, ਜਿਹਨੇ ਕਿਸ ਕਿਸਮ ਦੇ ਗੁਨਾਹ, ਈਵਨ ਜਿਨ੍ਹਾਂ ਦੇ ਉੱਤੇ CBI ਇਨਕੁਆਇਰੀਜ਼ ਨੇ, ਉਹ ਕਹਿ ਰਹੇ ਜੀ ਜੋ ਸ਼ਰਨ ਆਏ ਤੇ ਸਕੰਠ ਲਾਏ। ਜਿਹੜਾ ਆ ਗਿਆ ਜੀ ਉਹ ਕਿੱਥੇ ਆਇਆ, ਕਿੱਥੇ ਆ ਉਹ ਜੀ, ਕਿਹੜਾ ਸ਼ਰਨ? ਜੇ ਉਹ ਸਿੱਖ ਨਹੀਂ ਸੀ ਤੇ ਫਿਰ ਉਹਦੇ ਖਿਲਾਫ ਤੁਸੀਂ ਹੁਕਮਨਾਮਾ ਕਿਉਂ ਜਾਰੀ ਕੀਤਾ? ਤੇ ਜੇ ਗੁਰਮਤਾ ਬਾਈਂਡਿੰਗ ਹੈ ਉਹਦੇ ਉੱਤੇ, ਫਿਰ ਕਿਸੇ ਦੋਸ਼ੀ ਨੂੰ ਬਿਨਾਂ ਅਦਾਲਤ ਚ ਆਇਆ, ਬਿਨਾਂ ਆਪਣਾ ਸਪਸ਼ਟੀਕਰਨ ਦਿੱਤਿਆਂ, ਬਿਨਾਂ ਸੰਗਤ ਨੂੰ ਇਨਫੋਰਮ, ਜੇ ਤੁਹਾਡਾ ਇੰਨਾ ਹੀ ਇਲਾਹੀ ਹੁਕਮ ਸੀ, ਚੋਰਾਂ ਦੀ ਤਰ੍ਹਾਂ ਤੁਸੀਂ ਕਮਰਿਆਂ ਦੇ ਵਿੱਚ ਕਿਉਂ ਬੜੇ ਰਹੇ 2 ਦਿਨ? ਔਰ ਪਿਛਲੇ ਇਹਨਾਂ ਸਾਰੇ ਦਿਨਾਂ ਤੋਂ ਕਿਉਂ ਤੁਸੀਂ ਜੁਰਤ ਨਹੀਂ ਕਰਦੇ ਸਿੱਖਾਂ ਦੇ ਸਾਹਮਣੇ ਆਉਣ ਦੀ? ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਜਿਸ ਹੱਦ ਤੱਕ, ਜਿਸ ਨਿਵਾਣ ਤੱਕ ਇਹ ਲੈ ਗਏ ਨੇ, ਹੁਣ ਜਿਹਨੂੰ ਕਹਿੰਦੇ ਨੇ ਵੀ ਪਾਪਾਂ ਦਾ ਘੜਾ ਇਹਨਾਂ ਦਾ ਭਰਿਆ ਹੋਇਆ, ਤੇ ਹੁਣ ਜਿਹੜੀ ਚੇਂਜ ਹੈ ਜੇ ਉਹੀ, ਔਰ ਚੇਂਜ ਵੀ ਜਿਹੜੀ ਬਿਲਕੁਲ ਇਹ ਸਾਰੇ ਟ੍ਰੈਂਡ ਨੂੰ ਰਿਵਰਸ ਕਰੇ ਉਹੀ, ਔਰ ਇੱਕ ਨਵਾਂ ਜਿਹੜਾ ਤੁਹਾਡਾ ਏਜੰਡਾ ਸਿਰਫ ਇੱਕ ਗੱਲ ਤੱਕ ਨਹੀਂ, ਆਜ਼ਾਦੀ ਤੱਕ ਲੈ ਕੇ ਜਾਣ ਵਾਲਾ, ਖਾਲਿਸਤਾਨ ਤੱਕ ਲੈ ਕੇ ਜਾਣ ਵਾਲਾ, ਇਸ ਦੇ ਉੱਤੇ ਗੰਭੀਰਤਾ ਨਾਲ ਸਿਰ ਜੋੜ ਕੇ ਬੈਠ ਕੇ ਜਿਹੜਾ ਉਹ ਪੂਰਾ ਇਸ ਦੇ ਉੱਤੇ ਕੰਮ ਕੀਤਾ ਜਾਏ। ਸੋ ਇਹਨਾਂ ਦਾ ਭੈਣ ਜੀ ਅਨੁਪ੍ਰੀਤ ਕੌਰ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ।